ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵੈਦਰ ਸਟਾਰਮ ਨੇ ਇੱਕ ਵਾਰੀ ਫੇਰ ਅਮਰੀਕਾ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਹਾਹਾਕਾਰ ਮਚਾਈ ਆ। ਆਪਾਂ ਦੇਖਿਆ ਸੀਗਾ ਵੀ ਜਿਹੜੀ ਰੇਨ ਸਟਾਰਮਸ ਕੈਲੀਫੋਰਨੀਆ 'ਚ ਆਏ, ਕਿੰਨਾ ਜਿਹੜਾ ਨੁਕਸਾਨ ਉਸਦੇ ਕਰਕੇ ਹੋਈ ਆ, ਕੁਛ ਜਾਨਾਂ ਵੀ ਜਿਹੜੀਆਂ ਉਸਦੇ ਵਿੱਚ ਚਲੀ ਗਈਆਂ। ਇਸ ਵਾਰ ਇੱਕ ਵਾਰੀ ਫੇਰ ਟੈਕਸਸ ਦੇ ਸੂਬੇ ਤੇ ਉਸਦੇ ਇਰਦ-ਗਿਰਦ ਸੂਬਿਆਂ ਦੇ ਵਿੱਚ ਫਰੀਜ਼ ਵਾਰਨਿੰਗਸ ਤੇ ਉਹ ਸਾਰਾ ਕੁਛ ਚੱਲ ਰਿਹਾ ਸੀ। ਵਿੰਟਰ ਸਟਾਰਮ ਬਰਫ਼ਬਾਰੀ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਆ। ਇਸ ਮੌਕੇ ਟੈਕਸਸ ਦੇ ਵਿੱਚ 2,80,000 ਲੋਕ ਵਿਦਆਊਟ ਪਾਵਰ ਨੇ। 2,000 ਦੇ ਤਕਰੀਬਨ ਫਲਾਈਟਸ ਜਿਹੜੀਆਂ ਉੱਥੇ ਕੈਂਸਲ ਹੋ ਚੁੱਕੀਆਂ ਤੇ 6 ਜਾਣਿਆਂ ਦੇ ਮਰਨ ਦੀ ਜਿਹੜੀ ਖਬਰ ਆ ਉਹ ਟੈਕਸਸ 'ਚੋਂ ਆ ਰਹੀ ਹੈਗੀ ਆ। ਸੋ ਇਹ ਇਸ ਟਾਈਮ ਬਹੁਤ ਜ਼ਿਆਦਾ ਸਥਿਤੀ ਕਸੂਤੀ ਜਿਹੜੀ ਉਹ ਬਣੀ ਪਈ ਆ। 2 ਕੁ ਸਾਲ ਪਹਿਲਾਂ ਵੀ ਫਰਵਰੀ ਦੇ ਮਹੀਨੇ ਦੇ ਵਿੱਚ ਇੱਕ ਵਿੰਟਰ ਸਟਾਰਮ ਟੈਕਸਸ ਦੇ ਵਿੱਚ ਆਇਆ ਸੀ, ਜਿੱਥੇ 50 ਤੋਂ ਵੱਧ ਲੋਕਾਂ ਦੀ ਜਿਹੜੀ ਉਹ ਮੌਤ ਹੋਈ ਸੀ, ਕਿਉਂਕਿ ਬਿਜਲੀ ਤੇ ਹੀਟ ਲੋਕਾਂ ਤੱਕ ਪਹੁੰਚ ਨਹੀਂ ਸਕੀ। ਜਿਹੜਾ ਟੈਕਸਸ ਦਾ ਐਨਰਜੀ ਗ੍ਰਿਡ ਆ, ਉਹ ਪੂਰੀ ਅਮਰੀਕਾ ਦੇ ਗ੍ਰਿਡ ਦੇ ਨਾਲੋਂ ਵੱਖਰਾ ਆ। ਉਹ ਬਾਹਰੋਂ ਕਿਸੇ ਦੇ ਨਾਲ ਜੁੜਿਆ ਨਹੀਂ ਆ। ਇੰਟਰਨਲੀ ਸਾਰਾ ਕੁਛ ਜਿਹੜਾ ਆ ਉਹ ਬਿਜਲੀ ਪ੍ਰੋਡਿਊਸ ਕਰਦੇ ਆ। ਪਰ ਇਹ ਹੁਣ ਜਦੋਂ ਹਰ ਸਾਲ ਹਰਜੋਤ ਸਿੰਘ ਜੀ ਇੱਦਾਂ ਹੋ ਰਿਹਾ ਆ, ਫਿਰ ਇੱਦਾਂ ਦੀਆਂ ਸਥਿਤੀਆਂ ਜਿਹੜੀਆਂ ਟੈਕਸਸ ਦੇ ਵਿੱਚ ਆ ਰਹੀਆਂ ਆ ਤੇ ਠੰਡ ਕਰਕੇ ਜਿਹੜੇ ਬਹੁਤੇ ਲੋਕ ਬਰੂਟਲ ਕੋਲਡ ਕੰਡੀਸ਼ਨਸ ਦੇ ਕਰਕੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ। ਉੱਧਰ ਐਕਸੀਡੈਂਟਸ, ਸਲੀਟ, ਜਿਹੜੀ ਬਲੈਕ ਆਈਸ ਆ, ਇਹ ਆਮ ਜਿਹੜੀ ਇਸ ਟਾਈਮ ਟੈਕਸਸ ਦੀਆਂ ਸੜਕਾਂ ਦੇ ਉੱਤੇ ਦੇਖੀ ਜਾ ਰਹੀ ਆ। ਡੈਲਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਤੇ ਡੈਲਸ ਲਵ ਫੀਲਡ, ਇਹਨਾਂ ਇਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਮੋਸਟਲੀ ਕੈਂਸਲ ਜਿਹੜੀਆਂ ਆ ਫਲਾਈਟਸ ਹੋਈਆਂ ਪਈਆਂ ਨੇ। ਸੋ ਇੱਕ ਵਾਰੀ ਫਿਰ ਟਰਾਂਸਪੋਰਟੇਸ਼ਨ ਦੇ ਵਿੱਚ ਲੋਕਾਂ ਦੇ ਸਫ਼ਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਪਵੇਗਾ। ਈਵਨ ਜਿਨ੍ਹਾਂ ਸੂਬਿਆਂ ਦੇ ਵਿੱਚ ਨਹੀਂ ਵੀ ਬਰਫ਼ਬਾਰੀ ਹੈਗੀ ਜਾਂ ਵਿੰਟਰ ਕੰਡੀਸ਼ਨਸ ਨਹੀਂ ਵੀ ਹਨ, ਕਿਉਂਕਿ ਜੇ ਉਹ ਟੈਕਸਸ ਦੇ ਵਿੱਚ ਰੋਕਿਆ ਜਾਣਾ ਸੀ ਤੇ ਉਹ ਵੀ ਇੱਧਰ ਫਲਾਈਟਸ ਡਿਲੇ ਜਾਂ ਕੈਂਸਲ ਜਿਹੜੀਆਂ ਆ ਉਹ ਹੋ ਰਹੀਆਂ ਨੇ। ਇਸ ਟਾਈਮ ਦਰਜਨ ਤੋਂ ਵੱਧ ਸੂਬੇ ਇਸ ਠੰਡ ਦੇ ਕਰਕੇ ਕੁੰਗੜ ਰਹੇ ਨੇ ਤੇ ਸਥਿਤੀ ਕਈ ਥਾਵਾਂ ਦੇ ਉੱਤੇ ਕਾਫੀ ਮੰਦੀ ਚੱਲ ਰਹੀ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵੈਦਰ ਸਟਾਰਮ ਨੇ ਇੱਕ ਵਾਰੀ ਫੇਰ ਅਮਰੀਕਾ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਹਾਹਾਕਾਰ ਮਚਾਈ ਆ। ਆਪਾਂ ਦੇਖਿਆ ਸੀਗਾ ਵੀ ਜਿਹੜੀ ਰੇਨ ਸਟਾਰਮਸ ਕੈਲੀਫੋਰਨੀਆ 'ਚ ਆਏ, ਕਿੰਨਾ ਜਿਹੜਾ ਨੁਕਸਾਨ ਉਸਦੇ ਕਰਕੇ ਹੋਈ ਆ, ਕੁਛ ਜਾਨਾਂ ਵੀ ਜਿਹੜੀਆਂ ਉਸਦੇ ਵਿੱਚ ਚਲੀ ਗਈਆਂ। ਇਸ ਵਾਰ ਇੱਕ ਵਾਰੀ ਫੇਰ ਟੈਕਸਸ ਦੇ ਸੂਬੇ ਤੇ ਉਸਦੇ ਇਰਦ-ਗਿਰਦ ਸੂਬਿਆਂ ਦੇ ਵਿੱਚ ਫਰੀਜ਼ ਵਾਰਨਿੰਗਸ ਤੇ ਉਹ ਸਾਰਾ ਕੁਛ ਚੱਲ ਰਿਹਾ ਸੀ। ਵਿੰਟਰ ਸਟਾਰਮ ਬਰਫ਼ਬਾਰੀ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਆ। ਇਸ ਮੌਕੇ ਟੈਕਸਸ ਦੇ ਵਿੱਚ 2,80,000 ਲੋਕ ਵਿਦਆਊਟ ਪਾਵਰ ਨੇ। 2,000 ਦੇ ਤਕਰੀਬਨ ਫਲਾਈਟਸ ਜਿਹੜੀਆਂ ਉੱਥੇ ਕੈਂਸਲ ਹੋ ਚੁੱਕੀਆਂ ਤੇ 6 ਜਾਣਿਆਂ ਦੇ ਮਰਨ ਦੀ ਜਿਹੜੀ ਖਬਰ ਆ ਉਹ ਟੈਕਸਸ 'ਚੋਂ ਆ ਰਹੀ ਹੈਗੀ ਆ। ਸੋ ਇਹ ਇਸ ਟਾਈਮ ਬਹੁਤ ਜ਼ਿਆਦਾ ਸਥਿਤੀ ਕਸੂਤੀ ਜਿਹੜੀ ਉਹ ਬਣੀ ਪਈ ਆ। 2 ਕੁ ਸਾਲ ਪਹਿਲਾਂ ਵੀ ਫਰਵਰੀ ਦੇ ਮਹੀਨੇ ਦੇ ਵਿੱਚ ਇੱਕ ਵਿੰਟਰ ਸਟਾਰਮ ਟੈਕਸਸ ਦੇ ਵਿੱਚ ਆਇਆ ਸੀ, ਜਿੱਥੇ 50 ਤੋਂ ਵੱਧ ਲੋਕਾਂ ਦੀ ਜਿਹੜੀ ਉਹ ਮੌਤ ਹੋਈ ਸੀ, ਕਿਉਂਕਿ ਬਿਜਲੀ ਤੇ ਹੀਟ ਲੋਕਾਂ ਤੱਕ ਪਹੁੰਚ ਨਹੀਂ ਸਕੀ। ਜਿਹੜਾ ਟੈਕਸਸ ਦਾ ਐਨਰਜੀ ਗ੍ਰਿਡ ਆ, ਉਹ ਪੂਰੀ ਅਮਰੀਕਾ ਦੇ ਗ੍ਰਿਡ ਦੇ ਨਾਲੋਂ ਵੱਖਰਾ ਆ। ਉਹ ਬਾਹਰੋਂ ਕਿਸੇ ਦੇ ਨਾਲ ਜੁੜਿਆ ਨਹੀਂ ਆ। ਇੰਟਰਨਲੀ ਸਾਰਾ ਕੁਛ ਜਿਹੜਾ ਆ ਉਹ ਬਿਜਲੀ ਪ੍ਰੋਡਿਊਸ ਕਰਦੇ ਆ। ਪਰ ਇਹ ਹੁਣ ਜਦੋਂ ਹਰ ਸਾਲ ਹਰਜੋਤ ਸਿੰਘ ਜੀ ਇੱਦਾਂ ਹੋ ਰਿਹਾ ਆ, ਫਿਰ ਇੱਦਾਂ ਦੀਆਂ ਸਥਿਤੀਆਂ ਜਿਹੜੀਆਂ ਟੈਕਸਸ ਦੇ ਵਿੱਚ ਆ ਰਹੀਆਂ ਆ ਤੇ ਠੰਡ ਕਰਕੇ ਜਿਹੜੇ ਬਹੁਤੇ ਲੋਕ ਬਰੂਟਲ ਕੋਲਡ ਕੰਡੀਸ਼ਨਸ ਦੇ ਕਰਕੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ। ਉੱਧਰ ਐਕਸੀਡੈਂਟਸ, ਸਲੀਟ, ਜਿਹੜੀ ਬਲੈਕ ਆਈਸ ਆ, ਇਹ ਆਮ ਜਿਹੜੀ ਇਸ ਟਾਈਮ ਟੈਕਸਸ ਦੀਆਂ ਸੜਕਾਂ ਦੇ ਉੱਤੇ ਦੇਖੀ ਜਾ ਰਹੀ ਆ। ਡੈਲਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਤੇ ਡੈਲਸ ਲਵ ਫੀਲਡ, ਇਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਮੋਸਟਲੀ ਕੈਂਸਲ ਜਿਹੜੀਆਂ ਆ ਫਲਾਈਟਸ ਹੋਈਆਂ ਪਈਆਂ ਨੇ। ਸੋ ਇੱਕ ਵਾਰੀ ਫਿਰ ਟਰਾਂਸਪੋਰਟੇਸ਼ਨ ਦੇ ਵਿੱਚ ਲੋਕਾਂ ਦੇ ਸਫ਼ਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਪਵੇਗਾ। ਈਵਨ ਜਿਨ੍ਹਾਂ ਸੂਬਿਆਂ ਦੇ ਵਿੱਚ ਨਹੀਂ ਵੀ ਬਰਫ਼ਬਾਰੀ ਹੈਗੀ ਜਾਂ ਵਿੰਟਰ ਕੰਡੀਸ਼ਨਸ ਨਹੀਂ ਵੀ ਹਨ, ਕਿਉਂਕਿ ਜੇ ਉਹ ਟੈਕਸਸ ਦੇ ਵਿੱਚ ਰੋਕਿਆ ਜਾਣਾ ਸੀ ਤੇ ਉਹ ਵੀ ਇੱਧਰ ਫਲਾਈਟਸ ਡਿਲੇ ਜਾਂ ਕੈਂਸਲ ਜਿਹੜੀਆਂ ਆ ਉਹ ਹੋ ਰਹੀਆਂ ਨੇ। ਇਸ ਟਾਈਮ ਦਰਜਨ ਤੋਂ ਵੱਧ ਸੂਬੇ ਇਸ ਠੰਡ ਦੇ ਕਰਕੇ ਕੁੰਗੜ ਰਹੇ ਨੇ ਤੇ ਸਥਿਤੀ ਕਈ ਥਾਵਾਂ ਦੇ ਉੱਤੇ ਕਾਫੀ ਮੰਦੀ ਚੱਲ ਰਹੀ ਹੈਗੀ।